ਚੰਡੀਗੜ੍ਹ ਵਿੱਚ ਕੇਂਦਰੀ ਰੂਲ ਲਾਗੂ ਕਰਨ ਦੇ ਉੱਤੇ ਸਿਆਸਤ ਪੱਖੀ। ਜੀ ਦੇਖੋ ਗੱਲ ਕੀ ਹੈ ਕਿ ਇਸ ਵੇਲੇ ਜੇ ਆਪਾਂ ਕਹੀਏ ਤਾਂ BBMB ਦਾ ਮੁੱਦਾ ਜਿਹੜਾ ਆ ਉਹ ਹੁਣ ਏਦਾਂ ਲੱਗਦਾ ਆ ਕਿ ਜਿੱਦਾਂ ਪੁਰਾਣਾ ਹੋ ਗਿਆ ਹੁੰਦਾ, ਤੇ ਨਵਾਂ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਚਰਚਿਤ ਹੈ ਉਹ ਹੈ ਚੰਡੀਗੜ੍ਹ ਦੇ ਵਿੱਚ ਜਿਹੜੇ ਸੈਂਟਰਲ ਸਰਵਿਸ ਰੂਲ ਲਾਗੂ ਕਰਨ ਦਾ ਇੱਕ ਐਲਾਨ ਕੀਤਾ ਗਿਆ। ਹਾਲਾਂਕਿ ਇਹ ਗੱਲ ਜਿਹੜੀ ਆ ਉਹ ਤੁਸੀਂ ਰੱਖਿਓ ਜ਼ਹਿਨ ਦੇ ਵਿੱਚ ਕਿ ਲਾਗੂ ਹੋਏ ਨਹੀਂ ਹੈ, ਨੋਟੀਫਾਈਡ ਕੀਤਾ ਨਹੀਂ ਹੈ ਹਾਲ ਦੀ ਘੜੀ ਇਹਨਾਂ ਨੇ। ਬਟ ਉਹਦੇ ਚ ਕੀ ਹੈ ਕਿ ਜਦੋਂ ਦੇਸ਼ ਦਾ ਹੋਮ ਮਿਨਿਸਟਰ ਤੇ ਅਮਿਤ ਸ਼ਾਹ ਵਰਗਾ ਹੋਮ ਮਿਨਿਸਟਰ ਕਹਿ ਜਾਵੇ, ਐਲਾਨ ਕਰ ਜਾਵੇ, ਤਾਂ ਫਿਰ ਸਮਝ ਲਓ ਕਿ ਘਮਸਾਨ ਜਿਹੜੇ ਆ ਉਹ ਤੈਅ ਆ। ਤਾਂ ਉਸ ਤੋਂ ਬਾਅਦ ਰਾਜਨੀਤੀ ਜਿਹੜੀ ਆ ਹੁਣ ਉਹ ਤੇ ਪਖਣੀ ਸੀਗੀ, ਕਿਉਂਕਿ ਇਹਨਾਂ ਨੇ ਅੱਜ ਤੱਕ ਜ਼ਿੰਦਗੀ ਚ ਰਾਜਨੀਤੀ ਤਾਂ ਕੀਤੀ ਹੈ ਨਾ, ਸਾਡੇ ਰਾਜਨੀਤਿਕ ਬੰਦਿਆਂ ਨੇ ਕੰਮ ਤੇ ਕੋਈ ਕੀਤਾ ਨਹੀਂ ਹੈ। ਚਲੋ ਇਹ ਨਹੀਂ ਮੈਂ ਕਹਿੰਦਾ ਕਿ ਕੋਈ ਠੀਕ ਹੈ ਡਿਵੈਲਪਮੈਂਟ ਨਹੀਂ ਹੋਈ, ਡਿਵੈਲਪਮੈਂਟ ਦੇ ਕੰਮ ਵੀ ਹੋਏ ਹੋਣਗੇ, ਪਰ ਜਿਹੜੀ ਲੜਾਈ ਸ਼ਿੱਦਤ ਦੇ ਨਾਲ ਲੜਨੀ ਚਾਹੀਦੀ ਸੀ ਉਸ ਮਾਮਲੇ ਦੇ ਵਿੱਚ ਤੇ ਸਿਰਫ ਰਾਜਨੀਤੀ ਹੋਈ ਹੈ। ਖੈਰ ਹੁਣ ਦੇਖੋ ਉਹਦੇ ਵਿੱਚ ਕੀ ਹੈ ਕਿ ਕੁਝ ਕਰਮਚਾਰੀ ਵੀ ਉੱਥੇ ਵਿਰੋਧ ਦੇ ਵਿੱਚ ਹੋਏ ਨੇ, ਕੱਲੀ ਰਾਜਨੀਤੀ ਨਹੀਂ ਚੱਲ ਰਹੀ। ਮਤਲਬ ਕਿ ਜਿਹੜੇ ਕਰਮਚਾਰੀ ਵੀ ਦੋ ਵਰਗਾਂ ਚ ਵੰਡੇ ਗਏ ਉੱਥੇ। ਇੱਕ ਚ ਉਹ ਹੋ ਗਏ ਜਿਹੜੇ ਕਹਿੰਦੇ ਆ ਕਿ ਕੇਂਦਰ ਦੇ ਰੂਲ ਜਿਹੜੇ ਆ ਉਹ ਸਾਨੂੰ ਵਧੀਆ ਬਈ ਠੀਕ ਹੈ, ਸਾਡੇ ਲਈ ਉਹ ਜਾਇਜ਼ ਨੇ, ਵਾਜਬ ਨੇ। ਇੱਕ ਉਹ ਨੇ ਜਿਹੜੇ ਕਹਿੰਦੇ ਕਿ ਨਹੀਂ, ਜਿਹੜਾ ਸਿਸਟਮੈਟਿਕਲੀ ਕੰਮ ਚੱਲਦਾ ਸੀਗਾ ਪੰਜਾਬ ਵਾਲੇ ਜਿਹੜੇ ਰੂਲ ਸੀਗੇ ਉਹ ਸਾਨੂੰ ਬਿਹਤਰ ਮਤਲਬ ਕਿ ਵਧੀਆ ਨੇ। ਤਾਂ ਉੱਥੇ ਵੀ ਦੋ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਹਾਂ ਕਿ ਇੱਕ ਰਾਏਸ਼ੁਮਾਰੀ ਬਣਦੀ ਪਈ ਆ। ਉਸ ਰਾਏਸ਼ੁਮਾਰੀ ਚ ਹੁਣ ਕੀ ਨਿਕਲਦਾ ਜਦੋਂ ਆਪਾਂ ਰਾਏਸ਼ੁਮਾਰੀ ਕਰਵਾਉਂਦੇ ਆ, ਬਾਅਦ ਚ ਨਤੀਜਾ ਭਾਰਾ ਕੀ ਨਿਕਲਦਾ ਉਹ ਤਾਂ ਬਾਅਦ ਦੀ ਗੱਲ ਆ। ਪਰ ਮੁਲਾਜ਼ਮਾਂ ਦੀ ਰਾਏਸ਼ੁਮਾਰੀ ਬਿਲਕੁਲ ਉਲਟ ਹੈ। ਜੇ ਆਪਾਂ ਦੇਖੀਏ ਤਾਂ ਉੱਥੇ ਫਾਇਦਾ ਨੁਕਸਾਨ ਇਸ ਚੀਜ਼ ਦਾ ਕੀ ਹੋਣਾ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਵੇਂ ਲਾਗੂ ਆਪਾਂ ਕਹਿੰਦੇ ਆ ਕਿ ਕੇਂਦਰ ਦਾ ਜਿਹੜਾ ਸਰਵਿਸ ਰੂਲ ਆ ਉਹ ਜੇ ਲਾਗੂ ਹੋ ਤਾਂ ਉਹਦੇ ਵਿੱਚ ਕੁਛ ਮਤਲਬ ਕਿ ਬੈਨੀਫਿਟ ਏਦਾਂ ਮਿਲ ਜਾਂਦੇ ਆ। ਜਿਵੇਂ ਆਪਾਂ ਦੇਖਦੇ ਆ ਸਿੱਖਿਆ ਦੇ ਖੇਤਰ ਦੇ ਵਿੱਚ ਜਿਹੜੇ ਪੜ੍ਹਾਉਣ ਵਾਲੇ ਹੁੰਦੇ ਨੇ ਉਹਨਾਂ ਦੀ ਜਿਹੜੀ ਰਿਟਾਇਰਮੈਂਟ ਹੈ ਉਹ ਚਲੇ ਜਾਏਗੀ 65 ਤੱਕ ਚਲੇ ਜਾਏਗੀ। ਇਸ ਤਰ੍ਹਾਂ ਡੀ ਗ੍ਰੇਡ ਵਾਲੇ ਜਿਹੜੇ ਜੌਬ ਕਰਦੇ ਨੇ ਉਹਨਾਂ ਦੀ ਵੀ ਰਿਟਾਇਰਮੈਂਟ ਜਿਹੜੀ ਆ 58 ਤੋਂ 60 ਹੋ ਜਾਏਗੀ। ਫੋਰਥ ਕਲਾਸ ਵਾਲੇ ਉਹਨਾਂ ਦੀ ਵੀ 60 ਤੋਂ 62 ਹੋ ਜਾਏਗੀ। ਫਿਰ ਇੰਪਲਾਈਜ਼ ਦੇ ਬੱਚਿਆਂ ਨੂੰ, ਦੋ ਬੱਚਿਆਂ ਨੂੰ ਟਿਊਸ਼ਨ ਫੀਸ ਮਿਲਣ ਲੱਗ ਜਾਂਦੀ ਹੈ ਜਿਹੜੀ ਮੇਰੇ ਖਿਆਲ ਦੇ ਨਾਲ 1000 ਰੁਪਇਆ ਹੁੰਦੀ ਹੈ ਪ੍ਰਤੀ ਬੱਚੇ ਦੇ ਹਿਸਾਬ ਨਾਲ, ਔਰ ਇਹ 18 ਸਾਲ ਤੱਕ ਮਿਲਦੀ ਹੈ ਜਦੋਂ ਤੱਕ ਗ੍ਰੈਜੂਏਸ਼ਨ ਨਹੀਂ ਹੋ ਜਾਂਦੀ। ਸੋ ਇਸ ਤਰ੍ਹਾਂ ਮਤਲਬ ਕਿ ਜਿਵੇਂ ਚਾਈਲਡ ਕੇਅਰ ਲੀਵ 1 ਤੋਂ ਵਧਾ ਕੇ ਉਹ 2 ਸਾਲ ਦੀ ਹੋ ਜਾਏਗੀ। ਇਹ ਇਸ ਤਰ੍ਹਾਂ ਫਰਕ ਪੈਂਦੇ ਖਾਸੇ ਨੇ ਉਹ, ਜਿੰਨੇ ਕੁ ਮੈਨੂੰ ਯਾਦ ਹੈ ਮੈਂ ਤੁਹਾਨੂੰ ਗਿਣਾ ਦਿੱਤੇ ਨੇ। ਤਾਂ ਖੈਰ ਹੁਣ ਦੂਜੇ ਪਾਸੇ ਜੇ ਦੇਖੀਏ ਤਾਂ ਇਹਦਾ ਨੁਕਸਾਨ ਜਿਹੜਾ ਸਭ ਤੋਂ ਵੱਡਾ, ਜਿਵੇਂ ਨੁਕਸਾਨ ਹੁਣ ਮੈਂ ਗਿਣਾ ਦਿੰਦਾ ਕਰਮਚਾਰੀਆਂ ਚੋਂ, ਕਿ ਕਰਮਚਾਰੀ ਕਿਵੇਂ ਇੱਕ ਦੂਜੇ ਦੇ ਉਲਟ ਨੇ। ਹੁਣ ਜਿੱਦਾਂ ਲਾ ਲਓ ਕਿ ਕੱਚੇ ਕੰਮ ਆ, ਕੱਚੇ ਕਰਮਚਾਰੀ ਆ ਜਿਹੜੇ, ਉਹਨਾਂ ਨੂੰ ਇੱਕ ਆਸ ਵੱਜੀ ਸੀਗੀ ਕਿ ਭਗਵੰਤ ਮਾਨ ਜੀ ਨੇ ਜਿਹੜਾ ਐਲਾਨ ਕੀਤਾ ਕਿ ਸ਼ਾਇਦ ਸਾਡੀ ਸੁਣੀ ਜਾਏਗੀ। ਉਹ ਕਹਿੰਦੇ ਕਿ ਜੇ ਕੇਂਦਰ ਦੇ ਰੂਲ ਲਾਗੂ ਹੋ ਗਏ ਤਾਂ ਪੰਜਾਬ ਦੇ ਰੂਲ ਤਾਂ ਆਪਣੇ ਆਪ ਹੀ ਤੁਹਾਨੂੰ ਪਤਾ ਉੱਥੋਂ ਹਟ ਜਾਣਗੇ, ਫਿਰ ਸਾਨੂੰ ਬੈਨੀਫਿਟ ਨਹੀਂ ਮਿਲ ਸਕਦਾ। ਤੋ ਇਸ ਕਰਕੇ ਇਹ ਬਣ ਗਈ ਜਿਹੜੀ ਆ ਕੰਟਰਾਡਿਕਸ਼ਨ। ਤਾਂ ਦੂਜੀ ਗੱਲ ਜਿਹੜਾ ਨੁਕਸਾਨ ਹੈ ਉਹ ਸਭ ਤੋਂ ਵੱਡਾ ਇਹ ਆ ਕਿ ਹੁਣ ਪੰਜਾਬ ਦਾ ਉੱਥੇ ਕੋਈ ਦਾਅਵਾ ਨਹੀਂ ਰਹਿ ਜਾਂਦਾ। ਇਸ ਤੋਂ ਬਾਅਦ ਬਿਲਕੁਲ ਕਾਂਟਾ ਵੱਜ ਜਾਂਦਾ ਦਾਅਵੇਦਾਰੀ ਤੇ। ਕਿਉਂ? ਕਿਉਂਕਿ ਹਾਈ ਕੋਰਟ ਦੇ ਵਿੱਚ ਇਹ ਮੁਕੱਦਮਾ ਗਿਆ ਸੀਗਾ 2019 ਦੇ ਵਿੱਚ। ਪੰਜਾਬ ਸਰਕਾਰ ਨੇ ਤੇ ਉਦੋਂ, ਹਾਲਾਂਕਿ ਅਸੀਂ ਪਿਛਲੇ 3 ਸਾਲ ਤੋਂ ਕਹਿ ਰਹੇ ਹਾਂ, ਉਦੋਂ ਹੀ ਮੋਹਰ ਲਾ ਦਿੱਤੀ ਸੀ ਕਿ ਪੰਜਾਬ ਦਾ ਪਾਰਟ ਨਹੀਂ ਹੈ ਚੰਡੀਗੜ੍ਹ। ਇਹ ਜੱਗੋ 13ਵੀਂ ਗੱਲ ਆ। ਔਰ ਮੈਂ ਪਿਛਲੇ 3 ਸਾਲ ਤੋਂ ਕਹਿ ਰਿਹਾ ਸੀਗਾ ਕਿ ਤੁਹਾਡੇ ਲੀਡਰ ਬੋਲ ਹੀ ਨਹੀਂ ਰਹੇ ਔਰ ਤੁਹਾਡੀ ਸਰਕਾਰ ਹੀ ਉੱਥੇ ਦਾਅਵਾ ਛੱਡ ਰਹੀ। ਔਰ ਸਭ ਤੋਂ ਵੱਡੀ ਹੈਰਾਨੀਜਨਕ ਗੱਲ ਜਿਹੜਾ ਮੈਂ ਤੁਹਾਨੂੰ ਤੱਥ ਦੱਸਣ ਜਾ ਰਿਹਾ ਉਹ ਐਸਾ ਤੱਥ ਆ, ਇਹ ਲੀਡਰਾਂ ਨੂੰ ਵੀ ਸ਼ਾਇਦ ਆਪਣੇ ਪੰਜਾਬ ਦੇ ਚੋਟੀ ਦੇ ਲੀਡਰਾਂ ਨੂੰ ਨਹੀਂ ਪਤਾ ਕਿ ਸੁਪਰੀਮ ਕੋਰਟ ਦੇ ਵਿੱਚੋਂ ਇੱਕ ਸੁਣਵਾਈ ਹੁੰਦੀ ਹੈ ਤੇ ਫੈਸਲਾ ਆਉਂਦਾ ਆ ਕਿ ਉੱਥੇ ਇਹ ਕਿਹਾ ਜਾਂਦਾ ਵਾ ਸੁਪਰੀਮ ਕੋਰਟ 'ਚ ਕਿ ਚੰਡੀਗੜ੍ਹ ਪੰਜਾਬ ਦਾ ਪਾਰਟ ਆ, ਚੰਡੀਗੜ੍ਹ ਪੰਜਾਬ ਦਾ ਪਾਰਟ ਆ ਜੀ। ਪਰ ਇਹ ਜਾ ਕੇ ਉੱਥੇ ਲੀਗਲ ਫਾਈਟ ਦੇ ਵਿੱਚ ਉਸ ਹਵਾਲੇ ਨੂੰ ਵੀ ਉੱਥੇ ਕੋਰਟ ਨਹੀਂ ਕਰਦੇ, ਰੂਲਿੰਗ ਨੂੰ ਵੀ ਉੱਥੇ ਨਹੀਂ ਬਣਾਉਂਦੇ।
ਸੋ ਗੱਲ ਇਹ ਆ ਕਿ ਦਾਅਵੇਦਾਰੀ ਅਸੀਂ ਛੱਡ ਚੁੱਕੇ ਸੀ, ਪਰ ਜੋ ਇੱਕ ਕਾਨੂੰਨੀ ਦਾਅਵਾ ਸਾਡਾ ਬਣਦਾ ਸੀਗਾ, ਕਾਨੂੰਨੀ ਦਾਅਵਾ ਹੀ ਉਹ ਕਿ ਵੇਖੋ ਗੱਲ ਇਹ ਆ ਕਿ ਆਪਾਂ ਜਾਣਦੇ ਆ ਕਿ ਆਪਣਾ ਜਿਹੜਾ ਕੈਪੀਟਲ ਜਿੱਦਾਂ ਮਤਲਬ ਕਿ ਲਾਹੌਰ, ਫਿਰ ਕੁਛ ਪੰਜਾਬ ਦਾ, ਬਾਅਦ ਸ਼ਿਮਲੇ ਵੀ ਰਿਹਾ ਕੁਛ ਦੇਰ ਤੱਕ। ਉਸ ਤੋਂ ਬਾਅਦ ਸਥਾਈ ਤੌਰ ਤੇ ਜਿਹੜੀ ਇਹ ਰਾਜਧਾਨੀ ਸੀ, ਇੱਕ ਕੈਪੀਟਲ ਐਕਟ ਬਣਾ ਕੇ ਫਿਰ ਇਹਨੂੰ ਦਰਜਾ ਦਿੱਤਾ ਗਿਆ ਸੀ ਪੰਜਾਬ ਦਾ। ਜੀ ਅੱਛਾ, ਉਸ ਤੋਂ ਬਾਅਦ ਪੁਨਰਗਠਨ ਐਕਟ ਆ ਗਿਆ। ਪੁਨਰਗਠਨ ਐਕਟ ਦੇ ਵਿੱਚ ਵੀ 60-40 ਦੀ ਰੇਸ਼ੋ ਜਿਹੜੀ ਆ ਉਹ ਮਿਣ ਕੇ ਛੱਡੀ ਗਈ ਆ। ਹੁਣ ਤੁਸੀਂ ਦੇਖੋ ਕਿ ਉਹਨੂੰ ਵੀ, ਪੁਨਰਗਠਨ ਐਕਟ ਨੂੰ ਵੀ ਹਾਸ਼ੀਏ ਤੇ ਧੱਕਿਆ ਜਾ ਰਿਹਾ ਵਾ। ਐਦੋਂ ਵੱਡੀ ਕੋਈ ਧੱਕੇਬਾਜ਼ੀ ਕੋਈ ਹੋ ਸਕਦੀ ਆ? ਧੱਕੜਸ਼ਾਹੀ ਕੋਈ ਹੋ ਸਕਦੀ ਹੈ? ਸੋ ਇਸ ਕਰਕੇ ਇਹ ਗੱਲ ਕੱਲੇ ਚੰਡੀਗੜ੍ਹ ਸ਼ਹਿਰ ਦੀ ਨਹੀਂ ਹੈ। ਚੰਡੀਗੜ੍ਹ ਸ਼ਹਿਰ ਸਾਡਾ ਹੀ ਆ, ਅਸੀਂ ਉੱਥੇ ਜਾਣਾ ਹੀ ਜਾਣਾ। ਔਰ ਮੈਂ ਆਲਵੇਜ਼ ਉਧਰ ਵੀ, ਸ਼ਾਇਦ ਆਪਾਂ ਜਦੋਂ ਕਾਲਾ ਲੈ ਰਹੇ ਸੀ ਉਦੋਂ ਵੀ ਕਿਹਾ ਸੀਗਾ ਕਿ ਇਹ ਦਾਅਵੇਦਾਰੀਆਂ ਜਿਹੜੀਆਂ ਬਣੀਆਂ ਰਹਿਣੀਆਂ ਚਾਹੀਦੀਆਂ ਨੇ। ਸੋ ਚੰਡੀਗੜ੍ਹ ਸਾਡਾ, ਅਸੀਂ ਉੱਥੇ ਜਾਵਾਂਗੇ ਵੀ, ਬੱਚੇ ਸਾਡੇ ਉੱਥੇ ਪੜ੍ਹਦੇ ਵੀ, ਇਹ ਸਾਰਾ ਕੁਛ ਆ। ਪਰ ਮਸਲਾ ਹੈ ਕਿ ਫੈਡਰਲ ਸਟਰਕਚਰ ਦੇ ਵਿੱਚ ਜੋ ਇਹ ਬਦਲਾਅ ਕੀਤੇ ਜਾ ਰਹੇ, ਜਿਸ ਤਰੀਕੇ ਨਾਲ ਸੂਬਿਆਂ ਨੂੰ ਡਿਕਟੇਟ ਕੀਤਾ ਜਾ ਰਿਹਾ ਵਾ, ਜਿਸ ਤਰੀਕੇ ਨਾਲ ਸੂਬਿਆਂ ਨੂੰ ਬਲੈਕਮੇਲ ਕੀਤਾ ਜਾ ਰਿਹਾ, ਇਹ ਚੱਲਣ ਬਹੁਤ ਤੇ ਬੇਹੱਦ ਮਾੜਾ ਆ। ਜੀ ਬਿਲਕੁਲ। ਪੰਜਾਬ ਦੀ ਹਿੱਕ ਨੂੰ ਪਾੜ ਕੇ ਬਣਾਇਆ ਕਿ ਆ ਚੰਡੀਗੜ੍ਹ, ਤੇ ਹੁਣ ਉਹਦੇ ਵਿੱਚ ਹੀ ਦਾਅਵੇਦਾਰੀਆਂ ਖਤਮ। ਪੁਰਾਣੀਆਂ ਸਰਕਾਰਾਂ ਤਾਂ ਹੁਣ ਦੀਆਂ ਸਾਰੀਆਂ ਹੀ ਜਿਹੜੀਆਂ ਆ, ਸੋ ਬੋਲੇ ਨੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਵੀ ਹੁਣ ਇੱਕ ਅੱਧਾ ਜਿਹੜਾ ਇਸ ਦੇ ਉੱਤੇ ਬਿਆਨ ਦਿੱਤਾ ਹੈ। ਹਾਂਜੀ, ਉਹ ਰਾਜਨੀਤੀ, ਬਿਲਕੁਲ ਰਾਜਨੀਤੀ ਜਿਹੜੀ ਆ ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲਦੀ ਪਈ ਆ। ਆਮ ਆਦਮੀ ਪਾਰਟੀ ਵਾਲਿਆਂ ਕਿਹਾ ਕਿ ਅਸੀਂ ਲੀਗਲ ਫਾਈਟ ਵੀ ਕਰਾਂਗੇ ਤੇ ਇਸ ਤੋਂ ਇਲਾਵਾ ਸਦਨ ਤੱਕ ਮਾਰਚ ਵੀ ਕਰਾਂਗੇ। ਜਿਹੜੇ ਆਪਣੇ ਹੈਗੇ ਆ ਕਾਂਗਰਸ ਵਾਲੇ ਤੇ ਜਿਹੜੇ ਅਕਾਲੀ ਦਲ ਵਾਲੇ ਆ, ਉਹਨਾਂ ਦੇ ਕੋਲ ਉਹ ਮਤਲਬ ਕਿ ਲਿਖਿਆ ਪਿਆ ਹੁੰਦਾ ਪਹਿਲਾਂ ਹੀ ਬਿਆਨ, ਉਹਨੂੰ ਉਹਨਾਂ ਨੇ ਰਿਪੀਟ ਤੇ ਲਾਉਣਾ ਹੁੰਦਾ, ਪੜ੍ਹਨਾ ਹੀ ਹੁੰਦਾ। ਤਾਂ ਉਹਨਾਂ ਨੇ ਨਿੰਦਿਆ ਕੀਤੀ ਹੈ। ਇੱਕ ਨੇ ਕਿਹਾ ਕਿ ਇਹ ਸਾਡੇ ਹੱਕਾਂ ਤੇ ਡਾਕਾ, ਇੱਕ ਨੇ ਕਿਹਾ ਕਿ ਇਹ ਸੰਘੀ ਢਾਂਚੇ ਤੇ ਇਹ ਡਾਕਾ ਹੈ। ਸੋ ਉਹ ਉਹਨਾਂ ਦੇ ਜਿਹੜੇ ਰੱਟੇ ਰਟਾਏ ਡਾਇਲੌਗ ਹੁੰਦੇ ਆ ਅਕਾਲੀਆਂ ਦੇ ਤੇ ਕਾਂਗਰਸੀਆਂ ਦੇ, ਉਹ ਆ ਗਏ ਆ। ਕਾਂਗਰਸੀ ਉਹ ਨੇ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਉਹਨਾਂ ਨੇ ਤਾਂ ਬਿਲਕੁਲ ਸਾਡਾ ਉੱਥੇ ਵਰਕਾ ਹੀ ਪਾੜ ਦਿੱਤਾ, ਤੇ ਅਕਾਲੀ ਉਹ ਨੇ ਜਿਨ੍ਹਾਂ ਨੇ ਪਹਿਲਾਂ ਕਈ ਦਹਾਕੇ ਰਾਜਨੀਤੀ ਕੀਤੀ ਚੰਡੀਗੜ੍ਹ ਤੇ ਜਦੋਂ ਉੱਤੇ ਵੀ ਸਰਕਾਰ ਇਹਨਾਂ ਦੀ ਸੀਗੀ, ਹੇਠਾਂ ਵੀ ਸਰਕਾਰ ਇਹਨਾਂ ਦੀ ਬਣ ਗਈ, ਕਈ ਸਾਲ ਅਲਾਇੰਸ ਦੇ ਵਿੱਚ ਰਹੇ, ਸਰਕਾਰਾਂ ਚੱਲੀਆਂ, ਤੇ ਇਹਨਾਂ ਨੇ ਕਿਹਾ ਨਹੀਂ, ਚੰਡੀਗੜ੍ਹ ਦੇ ਬਰੋਬਰ ਅਸੀਂ ਆਪਣਾ ਨਿਊ ਚੰਡੀਗੜ੍ਹ ਬਣਾ ਲਿਆ। ਜੀ ਜੀ